ਹੈਗਾ ਹੈ ਜਾਪਾਨ ਆਉਣ ਦਾ ਜਿਹੜਾ ਰੇਟ ਕਿੰਨਾ ਹੈ? ਬੜੀ ਲੋਕਾਂ ਦੀ ਬੜੀ ਮਜਬੂਰ ਹਾਲਤ ਹੈ, ਯਕੀਨ ਕਰੋ। ਤੇ ਇਹ ਬੜਾ ਬਾਜ਼ਾਰ ਗਰਮ ਹੈ, ਵੀਜ਼ੇ ਵੇਚਣ ਵਚਾਉਣ ਦਾ ਬਾਜ਼ਾਰ ਇਸ ਟਾਈਮ ਜਾਪਾਨ 'ਚ ਬਹੁਤ ਗਰਮ ਹੈ। ਤੇ ਅਨਕਰੀਬ ਇਹਦਾ ਕ੍ਰੈਕਡਾਊਨ ਮੈਨੂੰ ਲੱਗਦਾ ਹੈ ਕਿ ਸ਼ੁਰੂ ਹੋ ਚੁੱਕਿਆ ਹੈ। ਤੇ ਜਿਵੇਂ ਜਿਵੇਂ ਇਹਨਾਂ ਨੇ ਬੰਦਿਆਂ ਨੂੰ ਵੀਜ਼ੇ ਵੇਚ ਕੇ ਜਾਪਾਨ ਬੁਲਾਇਆ ਹੈ ਨਾ, ਤੇ ਮੈਨੂੰ ਲੱਗਦਾ ਕਿ ਐਵੇਂ ਜਾਪਾਨ ਨੇ ਉਹ ਬੰਦੇ ਚੁੱਕ ਕੇ ਬਾਹਰ ਬਾਹਰ ਕੱਢਣੇ ਨੇ ਜਾਪਾਨ ਤੋਂ, ਇਹਨਾਂ ਨੂੰ ਖਾਰਿਜ ਕਰਨਾ। ਖਿਆਲ ਕਰੋ, ਯਕੀਨ ਕਰੋ, ਇੱਥੇ ਲੋਕ 50 ਲੱਖ ਰੁਪਏ ਦਾ ਵੀਜ਼ਾ ਖਰੀਦ ਕੇ ਆ ਕੇ ਤੇ ਇੱਥੇ ਜਿਹੜਾ ਕਿ ਜਲੀਲ ਹੋ ਰਹੇ ਨੇ। ਉਹਨਾਂ ਨੂੰ ਪੁੱਛਦੇ ਵੀ ਇੰਨੀ ਤਨਖਾਹ ਲੱਗ ਜਾਏਗੀ ਤੇਰੇ, ਤੂੰ ਤੇ ਪੜ੍ਹਿਆ ਲਿਖਿਆ ਹੈ, ਤੂੰ ਤੇ ਫੌਰਨ ਬੱਚੀ ਸੈੱਟ ਕਰ ਲੇਗਾ, ਤੇਰਾ ਵਿਆਹ ਹੋ ਜਾਏਗਾ, ਤੂੰ ਜਾਪਾਨ ਨਾਲ ਵਿਆਹ ਕਰ ਲੇਗਾ। ਇੱਥੇ ਬੜੇ ਲੋਕਾਂ ਨੇ ਵਿਆਹ ਕੀਤੇ ਨੇ, ਯਕੀਨ ਕਰੋ। ਐਸੇ ਬੰਦੇ ਨੇ ਜਿਨ੍ਹਾਂ ਨੇ 6 ਮਹੀਨੇ 'ਚ ਵੀ ਵਿਆਹ ਕੀਤਾ ਹੈ, ਲੇਕਿਨ ਐਸੇ ਵੀ ਬੰਦੇ ਨੇ ਜਿਨ੍ਹਾਂ ਨੇ 6 ਸਾਲ 'ਚ ਜਾਪਾਨੀ ਸੈੱਟ ਵੀ ਨਹੀਂ ਹੋਈ। ਓਸਾਕਾ ਦੇ ਵਿੱਚ ਆਉਣ ਦੀ ਨਾ ਇੱਕ ਹੀ ਵਜ੍ਹਾ ਸੀ ਮੇਰੀ, ਨਾ ਕਿ ਉਹ ਅੱਬੂ ਦੇ ਜਿਹੜੇ ਦੋਸਤ ਨੇ ਨਾ, ਕਿਉਂਕਿ ਉਹ ਘਰ ਵਾਲਿਆਂ ਨੂੰ ਵੀ ਤਸੱਲੀ ਸੀ ਤੇ ਉਹ ਮੈਨੂੰ ਵੀ ਸੀ ਕਿ ਅੰਕਲ ਉੱਥੇ ਹੁੰਦੇ ਨੇ ਨਾ, ਮੇਰੇ ਅੱਬੂ ਦੇ ਉਹ ਬਚਪਨ ਦੇ ਦੋਸਤ ਨੇ, ਮਲਕ ਮੁਮਤਾਜ਼ ਨਾਂ ਹੈ ਉਹਨਾਂ ਦਾ ਨਾ। ਅੱਛਾ, ਤੇ ਬਾਈ ਜਿਹੜਾ ਬੰਦਾ ਜਾਪਾਨ ਆਣਾ ਚਾਹੁੰਦਾ ਏ, ਉਹਦੇ ਜ਼ਹਨ 'ਚ ਇਹੋ ਹੀ ਹੈ ਕਿ ਜੀ ਪਤਾ ਨਹੀਂ 40 ਲੱਖ ਦਾ ਵੀਜ਼ਾ ਮਿਲਣਾ ਹੈ, 50 ਲੱਖ ਦਾ ਵੀਜ਼ਾ ਮਿਲਣਾ ਹੈ। ਕੁਝ ਸਹੀ ਗਾਈਡ ਨਹੀਂ ਉਹਨਾਂ ਨੂੰ ਕਰ ਰਿਹਾ। ਔਰ ਬਹੁਤ ਸਾਰੇ ਸਾਡੇ ਐਸੇ ਭਰਾ ਨੇ ਜਿਹੜੇ ਜਮਾ ਪੂੰਜੀ ਲੁਟਾ ਲੈਂਦੇ ਨੇ 40 50 ਲੱਖ ਦੇ ਕੇ, ਤੇ ਜਾਂ ਕਈਆਂ ਨੂੰ ਵੀਜ਼ਾ ਮਿਲ ਜਾਂਦਾ ਹੈ, ਤੇ ਉਹ ਵੀਜ਼ਾ ਵੀ ਅਗਰ ਮਿਲਦਾ ਹੈ ਤਾਂ ਕਿਸ ਕੰਮ ਦਾ ਹੁੰਦਾ? ਉਹਦਾ ਕੋਈ ਕੰਮ ਹੈ? ਕੋਈ ਤਰ੍ਹਾਂ ਪੇਪਰ ਮਿਲ ਸਕਦੇ ਉੱਥੇ ਜਾ ਕੇ? ਹੈਗਾ ਹੈ ਜਾਪਾਨ ਆਉਣ ਦਾ ਜਿਹੜਾ ਰੇਟ ਕਿੰਨਾ ਹੈ? ਸਰ, ਇਹ ਬਹੁਤ ਨਾ ਇੱਕ ਸੀਰੀਅਸ ਤੇ ਬੜਾ ਹੀ ਨਾ ਇੱਕ ਕਿਹਨੂੰ ਕਹਿੰਦੇ ਨੇ ਕਿ ਖਤਰਨਾਕ ਟੌਪਿਕ ਹੈ। ਅਸਲ 'ਚ ਜਾਪਾਨ ਦੀ ਕੋਈ ਵੀਜ਼ੇ ਦੀ ਫੀਸ ਨਹੀਂ ਹੈ। ਜਾਪਾਨ ਦਾ ਵੀਜ਼ਾ ਫ੍ਰੀ ਮਿਲਦਾ ਹੈ। ਮੈਂ ਬੜੇ ਦੁੱਖ ਨਾਲ ਲੋਕਾਂ ਨੂੰ ਜਵਾਬ ਹਰ ਬੰਦੇ ਨੂੰ ਨਹੀਂ ਦੇ ਪਾਉਂਦਾ, ਤੇ ਮੈਂ ਮਤਲਬ ਹੈ ਕਿ ਫਿਊਚਰ 'ਚ ਸ਼ਾਇਦ ਇਸ ਬਾਰੇ 'ਚ ਵੀਡੀਓ ਵੀ ਬਣਾਵਾਂਗਾ ਕਿ ਯਾਰ ਕਿਹੜਾ ਵੀਜ਼ਾ ਲੈਣਾ ਚਾਹੀਦਾ, ਕਿਹੜਾ ਨਹੀਂ। ਜੇ ਤੁਸੀਂ ਮਤਲਬ ਕਿ ਵੀਜ਼ਾ ਲੈਣਾ ਹੀ ਹੈ ਕਿਸੇ ਕੋਲੋਂ ਨਾ, ਤੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਡੇ ਜਿਹੜੇ ਪਾਕਿਸਤਾਨੀ ਭਰਾ ਨੇ ਨਾ, ਉਹ ਯਕੀਨ ਕਰੋ ਕਿ ਇਹਨਾਂ ਦਾ ਵੱਸ ਚੱਲੇ ਤੇ ਇੱਕ ਦੂਜੇ ਦੇ ਗੋਸ਼ਤ ਤੇ ਬੋਟੀਆਂ ਵੀ ਨੋਚ ਕੇ ਖਾ ਜਾਣ ਨਾ, ਕਿ ਇੰਨੇ ਪੈਸੇ ਲੈ ਕੇ ਸਿਰਫ ਉਹਨੂੰ ਜਾਪਾਨ ਦੀ ਇੱਕ ਐਂਟਰੀ ਦੀ ਕੀਮਤ ਅਦਾ ਕਰਨੀ ਪੈਂਦੀ ਹੈ, ਤੇ ਅੱਗੋਂ ਨਾ ਉਹਨੂੰ ਜ਼ੁਬਾਨ ਆਉਂਦੀ ਹੈ। ਯਕੀਨ ਕਰੋ, ਐਸੇ ਵੇਖੇ ਨੇ ਕਿ ਤੁਸੀਂ ਤੇ ਗੂੰਗੇ ਪੈ ਰਹੇ ਹੋ, ਤੁਹਾਡੀਆਂ ਅੱਖਾਂ ਦੇ ਸਾਹਮਣੇ ਦੂਜੇ ਬੰਦੇ ਦੇ ਨਾਲ ਤੁਹਾਡਾ ਸੌਦਾ ਹੋ ਰਿਹਾ ਹੈ ਕਿ ਮੈਂ ਇਹਨੂੰ ਲੁੱਟ ਲਿਆ ਤੇ ਤੂੰ ਵੀ ਲੁੱਟ ਲੈ। ਮਤਲਬ ਕਿ ਕਿਸੇ ਵਕੀਲ ਕੋਲ ਜਾ ਰਹੇ ਨੇ, ਜਾਂ ਕਿਸੇ ਮੈਂ ਤੁਹਾਨੂੰ ਕੰਮ ਲਵਾ ਦੇਣਾ ਜੀ, ਆ ਜਾਓ, ਕਿ ਉਹਨੂੰ ਕਿਹਾ ਕਿ ਯਾਰ ਤੂੰ ਇਹਦੀ ਇੰਨੀ ਤਨਖਾਹ ਇਹਨੂੰ ਦੇ ਦੀ ਤੇ ਵਿੱਚੋਂ ਮੇਰੇ ਇੰਨੇ ਰੱਖ ਲਈ, ਤੇ ਉਸ ਬੰਦੇ ਨੂੰ ਪਤਾ ਹੀ ਨਹੀਂ ਹੈਗਾ। ਇਹ ਵੀ ਕਰਦੇ ਨੇ। ਤੇ ਮਤਲਬ ਹੈ ਕਿ ਮੈਂ ਯਾਨੀ ਕਿ ਇਹਦੇ 'ਚ ਨਾ ਦੋਨਾਂ ਦੇ ਨਾ ਖਿਲਾਫ ਆ, ਨਾ ਦੋਨਾਂ ਦੇ ਹੱਕ 'ਚ ਆ, ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਕਿਸੇ ਵੀ ਤੁਸੀਂ ਵੀ ਮਾਸ਼ਾਅੱਲਾ ਪੂਰੀ ਦੁਨੀਆ ਫਿਰੀ ਹੈ ਕਿ ਵੀਜ਼ਾ ਖਰੀਦਣਾ ਤੇ ਵੀਜ਼ਾ ਵੇਚਣਾ ਦੋਨੋਂ ਜੁਰਮ ਨੇ। ਲੇਕਿਨ ਬਿਲਕੁਲ ਅਸੀਂ ਕੋ ਫੰਨੇ ਖਾਨ ਨਹੀਂ ਹੈਗੇ, ਠੀਕ ਹੈ। ਅਸੀਂ ਸਾਨੂੰ ਪਤਾ ਹੈ ਪਾਕਿਸਤਾਨ 'ਚ ਵੀ ਮਜਬੂਰ ਲੋਕ ਬੈਠੇ ਨੇ, ਠੀਕ ਹੈ। ਲੋਕ ਪੈਸੇ ਲਾ ਬਿਲਕੁਲ ਕੇ ਆਪਣੀ ਜ਼ਿੰਦਗੀ ਦੀ ਜਾਨ ਤੇ ਖੇਡ ਕੇ ਨਕਲ ਲੈਣ। ਅਸੀਂ ਮੈਂ ਇਸ ਮੌਜੂ ਤੇ ਮੈਂ ਨਹੀਂ ਕਰਦਾ। ਮੈਂ ਕਹਿੰਦਾ ਕਿ ਚਲੋ, ਜੇ ਤੁਸੀਂ ਕਿਸੇ ਦੀ ਮਦਦ ਕੀਤੀ ਹੈ, ਉਹ ਸਰਵਿਸ ਦਿੱਤੀ ਤੁਸੀਂ ਉਹਨੂੰ, ਚਲੋ ਤੁਸੀਂ ਇੱਕ ਉਸ ਸਰਵਿਸ ਦੀ ਕੀਮਤ ਪਾ ਲਓ, 40 ਲੱਖ ਪਾ ਲਓ, ਜਿੰਨੀ ਵੀ ਪਾਣੀ 50 ਲੱਖ ਪਾ ਲਓ, ਲੇਕਿਨ ਉਹਦੇ ਬਦਲੇ ਉਹਦੇ ਬੀਵੀ ਬੱਚਿਆਂ ਦਾ ਵੀ ਤਾਂ ਖਿਆਲ ਕਰੋ। ਯਕੀਨ ਕਰੋ, ਇੱਥੇ ਲੋਕ 50 ਲੱਖ ਰੁਪਏ ਦਾ ਵੀਜ਼ਾ ਖਰੀਦ ਕੇ ਆ ਕੇ ਤੇ ਇੱਥੇ ਜਿਹੜਾ ਕਿ ਜਲੀਲ ਹੋ ਰਹੇ ਨੇ, ਉਹਨਾਂ ਨੂੰ ਪੁੱਛਦੇ ਵੀ ਨਹੀਂ। ਉਹਨਾਂ ਨੂੰ ਇੰਨਾ ਬਜ਼ਾਰੋਂ ਮਦਦਗਾਰ ਛੱਡ ਦਿੰਦੇ ਨੇ, ਲੋਕ ਖੁਦਕੁਸ਼ੀ ਤੱਕ ਸੋਚਦੇ ਨੇ। ਯਕੀਨ ਕਰੋ, ਇੰਨੇ ਪਰੇਸ਼ਾਨ ਲੋਕ ਨੇ। ਤੇ ਕਈ ਜਿਹੜੇ ਨੇ ਵਿਚਾਰੇ ਜਵਾਨ ਮੁੰਡੇ ਨੇ, ਉਹ ਵਾਪਸ ਚਲੇ ਜਾਂਦੇ ਨੇ, ਉਹ ਬਰਦਾਸ਼ਤ ਨਹੀਂ ਕਰਦੇ। ਤੇ ਜਿਹੜੇ ਬਿਲਕੁਲ ਆਖਰੀ 40 ਸਾਲ ਪਲੱਸ ਆਉਂਦੇ ਨੇ ਨਾ, ਉਹ ਸਮਝਦੇ ਨੇ ਕਿ ਹੁਣ ਵਾਪਸ ਜਾ ਕੇ ਵੀ ਕੀ ਕਰਾਂਗੇ, ਸਾਰਾ ਕੁਛ ਤੇ ਲੁਟਾ ਆਏ ਆ। ਉਹ ਫਿਰ ਨਾ ਉੱਧਰ ਦੇ ਨੇ ਨਾ ਇੱਧਰ ਦੇ। ਬੜੀ ਲੋਕਾਂ ਦੀ ਬੜੀ ਮਜਬੂਰ ਹਾਲਤ ਹੈ, ਯਕੀਨ ਕਰੋ। ਤੇ ਇਹ ਬੜਾ ਬਾਜ਼ਾਰ ਗਰਮ ਹੈ, ਵੀਜ਼ੇ ਵੇਚਣ ਵਚਾਉਣ ਦਾ ਬਾਜ਼ਾਰ ਇਸ ਟਾਈਮ ਜਾਪਾਨ 'ਚ ਬਹੁਤ ਗਰਮ ਹੈ। ਤੇ ਅਨਕਰੀਬ ਇਹਦਾ ਕ੍ਰੈਕਡਾਊਨ ਮੈਨੂੰ ਲੱਗਦਾ ਕਿ ਸ਼ੁਰੂ ਹੋ ਚੁੱਕਿਆ ਹੈ। ਤੇ ਜਿਵੇਂ ਇਹਨਾਂ ਨੇ ਬੰਦਿਆਂ ਨੂੰ ਵੀਜ਼ੇ ਵੇਚ ਕੇ ਜਾਪਾਨ ਬੁਲਾਇਆ ਹੈ ਨਾ, ਤੇ ਮੈਨੂੰ ਲੱਗਦਾ ਕਿ ਐਵੇਂ ਜਾਪਾਨ ਨੇ ਉਹ ਬੰਦੇ ਚੁੱਕ ਕੇ ਬਾਹਰ ਕੱਢਣੇ ਨੇ ਜਾਪਾਨ ਤੋਂ, ਇਹਨਾਂ ਨੂੰ ਖਾਰਿਜ ਕਰਨੇ। ਤੇ ਜਾਪਾਨ ਵੀਜ਼ਾ ਅੱਛਾ, ਹਰ ਬੰਦੇ ਨੇ ਆਪਣਾ ਰੇਟ ਕੱਢਿਆ ਹੈ, 40 ਲੱਖ, 50 ਲੱਖ, 60 ਲੱਖ। ਸਮਝ ਤੋਂ ਗੱਲ ਬਾਹਰ ਹੈ ਸਿਰਫ ਕਿ ਵਜ੍ਹਾ ਪਤਾ ਕੀ ਹੈਗੀ ਹੈ? ਕਿ ਜਿਹੜਾ ਇਹ ਗੱਲ ਉੱਥੇ ਹੀ ਆ ਗਈ ਨਾ, ਕਿ ਜਦੋਂ ਅਸੀਂ ਫੈਸਲਾ ਕਰ ਲੈਂਦੇ ਨੇ ਕਿ ਜਾਣਾ ਹੈ ਤੇ ਬਾਹਰ ਹੀ ਜਾਣਾ ਹੈ, ਭਾਵੇਂ ਅੱਬਾ ਮਾਰ ਛੜੇ ਤੇ ਭਾਵੇਂ ਕੁੱਟ ਛੜੇ ਪੈਲੀ ਵਿੱਚ ਜਾਂ ਮਕਾਨ ਵਿੱਚ, ਉਹ ਜਦੋਂ ਫਿਰ ਇਹੋ ਜਿਹੀ ਸਿਚੁਏਸ਼ਨ ਮੁੰਡੇ ਕਰਕੇ ਬਹਿ ਜਾਂਦੇ ਨੇ, ਫਿਰ ਬਾਹਰ ਵਾਲਿਆਂ ਨੂੰ ਮੌਕਾ ਮਿਲ ਜਾਂਦਾ ਕਿ ਇਹਨਾਂ ਨੂੰ ਲੁੱਟ ਲਓ। ਇਹ ਤਿਆਰ ਬੈਠੀ ਜੇ ਪੱਕੀ ਫਸਲ ਨੂੰ ਵੱਢ ਸਰ ਲਓ। ਇਸ ਤਰ੍ਹਾਂ ਹੀ ਗੱਲ ਹੈ ਨਾ, ਮਜਬੂਰੀ ਤੋਂ ਫਾਇਦਾ। ਕਿਸੇ ਨੂੰ ਦੱਸੋ ਨਾ ਕਿ ਇੱਥੇ ਕੁਝ ਨਹੀਂ ਹੈਗਾ, ਉਹ ਪਹਿਲਾ ਸਵਾਲ ਇਹ ਕਰਦਾ ਕਿ ਤੂੰ ਉੱਥੇ ਅੰਬ ਲੈ ਰਿਹਾ, ਤੂੰ ਉੱਥੇ ਕੀ ਕਰ ਰਿਹਾ। ਸਹੀ ਗੱਲ ਹੈ। ਯਾਰ ਦੇਖੋ, ਹਰ ਬੰਦਾ ਇੰਨਾ ਨਾ ਸਮਾਰਟ, ਨਾ ਹਰ ਬੰਦੇ ਦੀ ਇੰਨੀ ਕਿਸਮਤ ਹੈ, ਨਾ ਤੁਸੀਂ ਹਰ ਬੰਦੇ ਦੀ ਜ਼ਿੰਦਗੀ ਡਿਫਰੈਂਟ ਹੈ, ਸਟੋਰੀ ਡਿਫਰੈਂਟ ਹੈ ਨਾ। ਤੇ ਫਿਰ ਵੀ ਨਾ ਲੋਕ ਨਹੀਂ ਬਾਜ਼ ਆਉਂਦੇ।
ਮੈਂ ਤੈਨੂੰ ਕਿਹਾ ਕਿ ਦੋਨੋਂ ਪਾਸੇ ਗਲਤ ਲੋਕ ਨੇ ਨਾ, ਜਿਹੜੇ ਵੀਜ਼ਾ ਖਰੀਦਣ ਵਾਲੇ ਨੇ ਉਹ ਵੀ ਗਲਤ ਨੇ, ਵੇਚਣ ਵਾਲੇ ਤੇ ਚਲੋ ਗਲਤ ਹੈ ਹੀ ਨੇ ਕਿ ਉਹ ਤੁਹਾਨੂੰ ਸਿਰਫ ਵੀਜ਼ਾ ਵੇਚਦੇ ਨੇ, ਕੋਈ ਤੁਹਾਨੂੰ ਕੋਈ ਸੱਚ ਗੱਲ ਨਹੀਂ ਦੱਸਦੇ। ਚਲੋ ਤੁਸੀਂ ਬਿਲਕੁਲ ਜੇ ਮਤਲਬ ਕਿ ਕਰਨਾ ਹੀ ਹੈ ਕੰਮ ਤੇ ਚਲੋ ਥੋੜਾ ਜਿਹਾ ਤੇ ਅਥੈਂਟਿਕਲੀ ਕਰ ਲਓ ਕਿ ਯਾਰ ਅਗਲੇ ਨਾਲ ਚਲੋ ਅਗਲੇ ਨੂੰ ਇੰਨਾ ਹੀ ਦੱਸ ਦਿਓ ਕਿ ਭਾਈ ਕੋਈ ਕੰਮ ਨਹੀਂ ਹੋ ਇੱਥੇ ਹੈਗਾ, ਸੱਚ ਬੋਲ ਦਿਓ, ਯਕੀਨ ਕਰੋ ਝੂਠ ਬੋਲਦੇ ਨੇ, ਤੇਰੀ ਇੰਨੀ ਤਨਖਾਹ ਲੱਗ ਜਾਏਗੀ, ਤੂੰ ਤੇ ਪੜ੍ਹਿਆ ਲਿਖਿਆ ਹੈ, ਤੂੰ ਤੇ ਫੌਰਨ ਬੱਚੀ ਸੈੱਟ ਕਰ ਲੇਗਾ, ਤੇਰਾ ਵਿਆਹ ਹੋ ਜਾਏਗਾ, ਤੂੰ ਜਾਪਾਨ ਨਾਲ ਵਿਆਹ ਕਰ ਲੇਗਾ, ਇੱਥੇ ਬੜੇ ਲੋਕਾਂ ਨੇ ਵਿਆਹ ਕੀਤੇ ਨੇ, ਯਕੀਨ ਕਰੋ ਐਸੇ ਬੰਦੇ ਨੇ ਜਿਨ੍ਹਾਂ ਨੇ 6 ਮਹੀਨੇ 'ਚ ਵੀ ਵਿਆਹ ਕੀਤਾ ਹੈ, ਲੇਕਿਨ ਐਸੇ ਵੀ ਬੰਦੇ ਨੇ ਜਿਨ੍ਹਾਂ ਨੇ 6 ਸਾਲ 'ਚ ਜਾਪਾਨੀ ਸੈੱਟ ਵੀ ਨਹੀਂ ਹੋਈ, ਤੇ ਸਹੀ ਜਿਨ੍ਹਾਂ ਨੇ ਵਿਆਹ ਕੀਤਾ ਉਹਨਾਂ ਦੀ ਤਾਦਾਦ ਘੱਟ ਏ। ਜਿਨ੍ਹਾਂ ਨਾਲ ਸੈੱਟ ਨਹੀਂ ਹੁੰਦੀਆਂ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਠੀਕ ਹੈ? ਤੇ ਮੈਂ ਨਹੀਂ ਕਹਿ ਰਿਹਾ ਕਿ ਮੈਂ ਕੋਈ ਫੰਨੇ ਖਾਂ ਵਾਂ ਜਾਂ ਕੋਈ ਬੜਾ ਮੈਂ ਫਨਕਾਰ ਹਾਂ ਜਾਂ ਕੋਈ ਇਹ ਤੋ ਨਾ, ਤੇ ਇਹ ਕਿਸਮਤ ਦੀ ਗੱਲ ਹੁੰਦੀ ਏ। ਬਿਲਕੁਲ ਮੈਂ ਬਿਲਕੁਲ ਆਪਣੇ ਆਪ ਨੂੰ ਕੁਝ ਵੀ ਨਹੀਂ ਆਖਦਾ, ਮਤਲਬ ਮੈਨੂੰ ਲੋਕ ਕਮੈਂਟਾਂ 'ਚ ਅਕਸਰ ਕਹਿੰਦੇ ਨਾ ਕਿ ਤੂੰ ਸ਼ੋਖੀਆਂ ਮਾਰ ਰਿਹਾ ਯੇ ਵੋ, ਮੈਂ ਐਸਾ ਭਾਈ ਮੈਂ ਇੱਕ ਮਾੜਾ ਜਿਹਾ ਬੰਦਾ ਵਾਂ, ਠੀਕ ਹੈ? ਨਹੀਂ ਤੇ ਇਸ ਬਸ ਤਰ੍ਹਾਂ ਗੱਲ, ਮਿਹਨਤ ਅਸੀਂ ਆਪ ਹੀ ਭਾਈ ਮਾੜੇ ਕੀਤੀ। ਹੈਗੇ ਹਾਂ, ਅਸੀਂ ਤੇ ਸਿੱਧੀ ਹਾਂ। ਸੱਚੀਆਂ ਤੇ ਖਰੀਆਂ ਗੱਲਾਂ ਕਰਨੇ ਆ, ਭਾਵੇਂ ਕਿਸੇ ਨੂੰ ਲੱਗਣ ਬੁਰੀਆਂ। ਅਸੀਂ ਸਬਜ਼ ਬਾਗ ਨਹੀਂ ਵਹਾ ਸਕਦੇ ਕਿ ਆ ਜਾਓ ਬਈ ਲੁੱਟ ਪਈ ਜੇ ਵੀਜ਼ਿਆਂ ਦੀ, ਤੇ ਆ ਕੇ ਪੱਤਿਆਂ ਨਾਲੋਂ ਝਾੜ ਕੇ ਨਾ ਬੇਰੀਆਂ ਵਾਂਗਾ ਜਿਸ ਤਰ੍ਹਾਂ ਬੇਰ ਸੁੱਟੀ ਦੇ ਨੇ, ਪੈਸੇ ਕਮਾਓ। ਅਸੀਂ ਤੇ ਦੱਸਦੇ ਹਾਂ ਗੱਲ ਸਿੱਧੀ, ਭਾਵੇਂ ਕਿਸੇ ਨੂੰ ਲੱਗੇ ਬੁਰੀ ਤੇ ਭਾਵੇਂ ਕਿਸੇ ਦਾ ਦਿਲ ਦੁਖੇ। ਮੈਨੂੰ ਇਹ ਦੱਸੋ ਕਿ ਜਾਪਾਨ ਦੇ ਵਿੱਚ ਜਿਹੜੀਆਂ ਖਵਾਤੀਨ ਨੇ ਜਾਪਾਨਨ, ਸਿੰਗਲ ਜੀ, ਜੀ। ਮਦਰ ਦੀ ਰੇਸ਼ੋ ਜ਼ਿਆਦਾ ਹੈਗੀ ਹੈ ਜਿਨ੍ਹਾਂ ਨੇ ਮਤਲਬ ਵਿਆਹ ਕੀਤੇ ਨੇ, ਜਾਂ ਵੈਸੇ ਹੀ ਬॉयਫ੍ਰੈਂਡਾਂ ਨਾਲ ਸੈਪਰੇਸ਼ਨ ਹੋ ਗਈਆਂ ਨੇ? ਸੁਣਨ ਚ ਆਇਆ ਕਿ ਉੱਥੇ ਸਿੰਗਲ ਮਦਰਸ ਜਿਹੜੀਆਂ ਨੇ ਨਾ, ਖਾਓ ਮਤਲਬ ਉਹਨਾਂ ਦਾ ਇੱਕ ਬੱਚਾ ਹੈਗਾ ਜਾਂ ਨਹੀਂ ਹੈਗਾ, ਲੇਕਿਨ ਜਿਹੜੀਆਂ ਸਿੰਗਲ ਨੇ, ਕਿਸੇ ਦੇ ਨਾਲ ਹਲੇ ਤੱਕ ਉਹਨਾਂ ਦਾ ਮਤਲਬ ਨਾ ਰਿਲੇਸ਼ਨਸ਼ਿਪ ਹੈ, ਭਾਵੇਂ ਜਾਪਾਨੀ ਹੈ ਜਾਂ ਕੋਈ ਵੀ ਬੰਦਾ ਹੈਗਾ। ਹੈ ਐਸਾ ਕਿ ਹੂੰ। ਲੜਕੀਆਂ ਜ਼ਿਆਦਾ ਸਿੰਗਲ ਉੱਥੇ ਮਿਲਦੀਆਂ ਨੇ ਜਿਹੜੀਆਂ ਆਮ? ਹੂੰ। ਜ਼ਿਆਦਾਤਰ ਸਰ ਜਿਹੜੀਆਂ ਨਾ ਔਰਤਾਂ ਨਾ ਉਹ ਥੋੜਾ ਆਜ਼ਾਦੀ ਪਸੰਦ ਨੇ, ਜਿਹੜਾ ਵੱਡੇ ਸ਼ਹਿਰ ਦੀਆਂ ਔਰਤਾਂ ਨੇ ਨਾ, ਤੇ ਬਿਲਕੁਲ ਸਿੰਗਲ ਮਦਰ ਦਾ ਇੱਥੇ ਬਹੁਤ ਜ਼ਿਆਦਾ ਰੁਝਾਨ ਹੈ ਨਾ, ਮਤਲਬ ਸਿੰਗਲ ਮਦਰ ਉਹ ਔਰਤਾਂ, ਕੁਝ ਔਰਤਾਂ ਜਿਹੜੀਆਂ ਨੇ ਉਹ ਜਲਦੀ ਡਿਵੋਰਸ ਲੈ ਲੈਂਦੀਆਂ ਨੇ, ਕੁਝ ਔਰਤਾਂ ਸ਼ਾਦੀ ਹੀ ਨਹੀਂ ਕਰਦੀਆਂ, ਉਹਨਾਂ ਦੀ ਨੀਅਤ ਹੀ ਇਹ ਹੁੰਦੀ ਹੈ ਕਿ ਅਸੀਂ 1 ਜਾਂ 2 ਬੱਚੇ ਬਣਾਉਣੇ ਨੇ, ਤੇ ਅਸੀਂ ਯਾਨੀ ਕਿ ਸਿੰਗਲ ਰਹਿਣਾ ਹੈ। ਇੱਕ ਤੇ ਇਹ ਵੇ ਕਿ ਉਹ ਕੱਲੀ ਬੀਵੀ ਨੂੰ ਜ਼ਿਆਦਾ ਕੱਲੀ ਯਾਨੀ ਕਿ ਸਿੰਗਲ ਮੌਮ ਨੂੰ ਜ਼ਿਆਦਾ ਬੈਨੀਫਿਟ ਮਿਲਦੇ ਨੇ, ਉਹਨੂੰ ਟੈਕਸ 'ਚ ਵੀ ਕਾਫ਼ੀ ਛੂਟ ਮਿਲਦੀ ਹੈ, ਫਿਰ 2 ਅਗਰ ਬੱਚੇ ਨੇ 2 ਬੱਚਿਆਂ ਦੇ ਬੈਨੀਫਿਟਸ ਮਿਲਦੇ ਨੇ, ਫਿਰ ਉਸ ਤੋਂ ਬਾਅਦ ਬੰਦੇ ਦੀ ਕਿਚ-ਕਿਚ ਵੀ ਨਹੀਂ ਉਹਦੇ ਸਿਰ ਤੇ ਹੁੰਦੀ ਨਾ, ਤੇ ਮਤਲਬ ਹੈ ਕਿ ਉਹ ਇਹ ਕਾਫ਼ੀ ਇੱਥੇ ਰਿਵਾਜ ਹੈ ਸਿੰਗਲ ਆਜ਼ਾਦੀ ਮੌਮ ਦੀ ਦਾ ਨਾ, ਆਜ਼ਾਦੀ। ਆਜ਼ਾਦੀ ਦੀ ਆਜ਼ਾਦੀ ਹੈ। ਤੇ ਬॉयਫ੍ਰੈਂਡ ਦੇ ਨਾਲ ਰਹਿਣਾ, ਮਤਲਬ ਉਹ ਤੇ ਪੂਰੀ ਦੁਨੀਆ 'ਚ ਆਜ਼ਾਦ ਮੁਲਕਾਂ ਦੇ ਇਸ ਤਰ੍ਹਾਂ ਨਾ ਤਰੱਕੀ ਯਾਫ਼ਤਾ ਮੁਲਕਾਂ 'ਚ ਇਹ ਚੀਜ਼ਾਂ ਆਮ ਨੇ ਨਾ, ਲੇਕਿਨ ਇਹ ਕਿ ਇੱਥੇ ਕਾਫ਼ੀ ਅੱਛਾ ਸਿੰਗਲ ਮਦਰ ਦਾ ਰਿਵਾਜ ਹੈ ਵੇ। ਤੇ ਜਿਹੜਾ ਠੀਕ ਹੈ। ਕਿ ਜਿਹੜੀਆਂ ਫੋਰਨਰ ਨਾਲ ਸ਼ਾਦੀ ਕਰਦੀਆਂ ਨਾ ਖ਼ਾਸ ਤੌਰ ਤੇ ਔਰਤਾਂ ਗੈਰ ਮੁਲਕੀਆਂ ਨਾਲ, ਉਹ ਸਿੱਧੀ ਜਿਹੜੀ ਗੱਲ ਹੈ ਉਹ ਤੁਹਾਨੂੰ ਨਾ ਛੋਟੀ ਉਮਰ ਦੀ ਕੁੜੀ ਨਹੀਂ ਲੱਭੇਗੀ, ਤੁਹਾਨੂੰ ਵੱਡੀ ਉਮਰ ਦੀ ਹੀ ਲੱਭੇਗੀ ਜਿਹਨੇ ਜਾਪਾਨੀਆਂ ਨੂੰ ਅਜ਼ਮਾ ਲਿਆ ਹੋਏਗਾ, ਜਾਂ ਡਿਵੋਰਸੀ ਲੱਭੇਗੀ, ਜਾਂ ਕੋਈ ਲੱਭੇਗੀ ਥੋੜ੍ਹੀ ਜਿਹੀ ਏਜ ਦੀ ਨਾ, ਜਿਹਦਾ ਆਲਰੇਡੀ ਕੋਈ ਇੱਕ ਅੱਧਾ ਬੱਚਾ ਹੋਏਗਾ, ਤੇ ਉਹ ਇੰਝ ਦੀ ਹੀ ਲੱਭਦੀ ਹੈ, ਠੀਕ ਹੈ ਨਾ? ਤੇ ਲੇਕਿਨ ਇਹ ਕਿ ਉਹ ਫਿਰ ਵੀ ਐਜ਼ ਕੰਪੇਅਰ ਟੂ ਦੂਜੀਆਂ ਗੋਰੀਆਂ ਦੂਜੇ ਜਿਹੜੇ ਲੋਕਾਂ ਦੀ ਨਿਸਬਤ ਨਾਲ ਇਹ ਬਹੁਤ ਭੋਲੇ ਨੇ। ਯਕੀਨ ਕਰੋ ਕਿ ਇਹਨਾਂ ਨੂੰ ਅਗਰ ਪਤਾ ਲੱਗ ਜਾਏ ਕਿ ਜਾਪਾਨ ਦਾ ਲੋਕੀ 50-50 ਲੱਖ ਦਾ ਵੀਜ਼ਾ ਖਰੀਦ ਕੇ ਆ ਰਹੇ ਨੇ, ਤੇ ਉਹ ਵੀਜ਼ਾ ਵੀ ਉਹ ਹੈ ਜਿਹਦੇ ਤੇ ਕੋਈ ਓਕੇ, ਵੀਜ਼ਾ ਵੀ ਉਹ ਹੈ ਜਿਹਦੇ ਤੇ ਕੋਈ ਯਾਨੀ ਕਿ ਕੰਮ ਨਹੀਂ ਤੁਸੀਂ ਕਰ ਸਕਦੇ, ਤੇ ਅਗਰ ਇਹਨਾਂ ਨੂੰ ਪਤਾ ਲੱਗੇ ਕਿ ਅਗਰ ਅਸੀਂ ਕਿਸੇ ਨਾਲ ਸ਼ਾਦੀ ਕਰੀਏ, ਹਾਂ, ਤੇ ਅਸੀਂ ਅਗਰ ਕਿਸੇ ਨਾਲ ਸ਼ਾਦੀ ਕਰੀਏ ਤੇ ਉਹ ਇੱਥੋਂ ਜਾਪਾਨ 'ਚ ਹਰ ਉਹ ਕੰਮ ਕਰ ਸਕਦਾ ਪਹਿਲੇ ਦਿਨ ਤੋਂ ਜਿਹੜਾ ਇੱਕ ਜਾਪਾਨੀ ਕਰ ਸਕਦਾ, ਯਾਨੀ ਕਿ ਸਪਾਊਸ ਵੀਜ਼ੇ ਦੇ ਉੱਤੇ। ਤੇ ਹਾਂ ਇਹਨਾਂ ਨੂੰ ਪਤਾ ਹੀ ਨਹੀਂ ਗਾ, ਇੰਨੇ ਭੋਲੇ ਲੋਕ ਨੇ, ਯਾਨੀ ਕਿ ਜਾਪਾਨੀ ਔਰਤਾਂ ਸ਼ਾਦੀ ਕਰਦੀਆਂ ਨੇ ਤੇ ਪਿਆਰ ਮੁਹੱਬਤ 'ਚ ਸ਼ਾਦੀ ਕਰਦੀਆਂ ਨੇ, ਜਾਂ ਥੋੜ੍ਹੇ ਬਹੁਤੇ ਖਰਚੇ ਦੇ ਲਾਲਚ 'ਚ ਆ ਕੇ, ਜੇ ਲਾਲਚੀ ਵੀ ਹੁੰਦੀਆਂ ਨੇ ਨਾ, ਬਿਲਕੁਲ। ਲੇਕਿਨ ਇਹ ਕਿ ਉਹ ਹਾਂ ਜ਼ਾਹਿਰ ਵੀਜ਼ਾ ਬਾਤ ਹੈ। ਵੇਚਣ ਵਾਲਾ ਬਹੁਤ ਡਰਦੀਆਂ ਨੇ, ਇੱਥੇ ਬਹੁਤ ਡਰ ਏ, ਯਾਨੀ ਕਾਨੂੰਨ ਦਾ ਬਹੁਤ ਇੱਥੇ ਡਰ ਏ। ਹਾਲਾਂਕਿ ਕਾਨੂੰਨ ਉਨਾ ਸਖਤ ਨਹੀਂ ਹੈਗਾ, ਨਾ ਹੀ ਕਿ ਫੜ-ਧੜ ਬਹੁਤ ਜ਼ਿਆਦਾ ਹੈ, ਲੇਕਿਨ ਡਰ ਬਹੁਤ ਜ਼ਿਆਦਾ ਹੈ ਇੱਥੇ। ਇਸ ਪਾਸੇ ਇਹ ਵੀਜ਼ਾ ਪੇਪਰ ਮੈਰਿਜ ਵਾਲਾ ਰੁਝਾਨ ਜਾਪਾਨ 'ਚ ਨਹੀਂ ਹੈਗਾ। ਇਹ ਵੀ ਉਹਨਾਂ ਲੋਕਾਂ ਵਾਸਤੇ ਜਵਾਬ ਹੈ, ਅਕਸਰ ਲੋਕ ਪੁੱਛਦੇ ਨੇ ਕਿ ਜਾਪਾਨ 'ਚ ਪੇਪਰ ਮੈਰਿਜ ਹੁੰਦੀ ਹੈ ਯੂਰਪ ਦੀ ਤਰ੍ਹਾਂ? ਤੇ ਨਹੀਂ ਹੁੰਦੀ। ਮੈਂ ਅੱਜ ਤੱਕ ਕੋਈ ਇੱਕਾ-ਦੁੱਕਾ ਬੜਾ ਕੁਛ ਸਮਾਰਟ ਬੰਦਾ ਜਿਹੜਾ ਬੜੇ ਤਰੀਕੇ ਦੇ ਨਾਲ ਨਾ ਇੱਕੋ ਜਗ੍ਹਾ ਤੇ ਕੰਮ ਕਰਦਾ ਹੋਵੇ ਤੇ ਕਿਸੇ ਵੱਡੀ ਉਮਰ ਦੀ ਔਰਤ ਨੂੰ ਬਿਲਾ ਫੁਸਲਾ ਕੇ ਤੇ ਉਹਨੂੰ ਦਿੰਦੇ ਤੇ ਕਿਸੇ ਨੂੰ ਖ਼ਬਰ ਵੀ ਨਾ ਹੋਵੇ। 1-2 ਕੇਸ ਸੁਣਨ ਨੂੰ ਮਿਲੇ ਨੇ ਕਿ ਇੰਝ ਹੋਇਆ। ਤੇ ਉਹ ਨਾ ਦੇ ਬਰਾਬਰ ਨੇ ਕਿ ਤੁਸੀਂ ਪੇਪਰ ਮੈਰਿਜ ਕਰ ਲਓ ਕਿ ਇੱਕ ਬਕਾਇਦਾ ਖਰਚਾ ਲਾ ਦਿੱਤਾ ਤੇ ਬੀਬੀ ਨਾਲ ਵਿਆਹ ਕਰ ਲਿਆ, ਨਹੀਂ। ਤੁਸੀਂ ਵਿਆਹ ਠੀਕ ਹੀ ਕਰਨਾ ਹੈ ਤੇ ਨਿਭਾਉਣ ਦੀ ਕੋਸ਼ਿਸ਼ ਕਰਨੀ ਹੈ। ਪੇਪਰ ਮੈਰਿਜ ਦਾ ਇੱਥੇ ਰਿਵਾਜ ਨਹੀਂ ਹੈ ਜਾਪਾਨ 'ਚ। ਜੀ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਸ਼ੁਏਬ ਭਾਈ, ਹੁਣ ਤੁਸੀਂ ਇਹ ਦੱਸੋ ਕਿ ਜਾਪਾਨ ਜਦੋਂ ਤੁਸੀਂ ਆਏ, ਤੇ ਜਦੋਂ ਵੀ ਕੋਈ ਨਵਾਂ ਬੰਦਾ ਕਿਸੇ ਮੁਲਕ 'ਚ ਜਾਂਦਾ, ਯਕੀਨਨ ਪ੍ਰੋਬਲਮਸ ਆਉਂਦੀਆਂ ਨੇ, ਪਰੇਸ਼ਾਨੀਆਂ ਆਉਂਦੀਆਂ ਨੇ, ਵਾਕਫੀਅਤ ਜ਼ਿਆਦਾ ਨਹੀਂ ਹੁੰਦੀ।
ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ? ਅਗਰ ਇਸ ਤਰ੍ਹਾਂ ਹੋਇਆ ਤੇ ਕੋਈ ਐਸੇ ਹੈ ਨੇ ਲੋਕ ਜਿਨ੍ਹਾਂ ਤੁਹਾਡਾ ਉਹਦਾ ਕੋਈ ਸਾਥ ਦਿੱਤਾ, ਤੁਹਾਡੀ ਹੈਲਪ ਕੀਤੀ? ਸਰ ਮੈਂ ਨਾ ਇਸ ਮਾਮਲੇ 'ਚ ਬੜਾ ਖੁਸ਼ਕਿਸਮਤ ਰਿਹਾ ਵਾਂ। ਮੇਰੇ ਅੱਬੂ ਦੇ ਨਾ ਬਚਪਨ ਦੇ ਦੋਸਤ ਹੁੰਦੇ ਨੇ ਇੱਥੇ ਓਸਾਕਾ ਦੇ ਵਿੱਚ ਨਾ, ਤੇ ਓਸਾਕਾ ਦੇ ਅੱਛਾ, ਵਿੱਚ ਆਉਣ ਦੀ ਨਾ ਇੱਕ ਹੀ ਵਜ੍ਹਾ ਸੀ ਮੇਰੀ ਨਾ, ਕਿ ਉਹ ਅੱਬੂ ਦੇ ਜਿਹੜੇ ਦੋਸਤ ਨੇ ਨਾ, ਕਿਉਂਕਿ ਉਹ ਘਰ ਵਾਲਿਆਂ ਨੂੰ ਵੀ ਤਸੱਲੀ ਸੀ ਤੇ ਉਹ ਮੈਨੂੰ ਵੀ ਸੀ ਕਿ ਅੰਕਲ ਉੱਥੇ ਹੁੰਦੇ ਨੇ ਨਾ, ਮੇਰੇ ਅੱਬੂ ਦੇ ਉਹ ਬਚਪਨ ਦੇ ਦੋਸਤ ਨੇ, ਮਲਕ ਮੁਮਤਾਜ਼ ਨਾਂ ਹੈ ਉਹਨਾਂ ਦਾ ਨਾ, ਤੇ ਮੇਰਾ ਹਾਲੇ ਕੋਈ 25-30 ਸਾਲ ਤੋਂ ਨੇ ਜਪਾਨ ਦੇ ਵਿੱਚ। ਤੇ ਉਹ ਫਿਰ ਮੇਰੀ ਬੀਵੀ ਜਿਹੜੀ ਉਹ ਦੂਸਰੇ ਕਿਸੇ ਹੋਰ ਸ਼ਹਿਰ ਦੀ ਸੀ। ਤੇ ਉਹ ਨਾ ਤੇ ਉਹ ਅੰਕਲ ਜਿਹੜੇ ਨੇ ਉਹਨਾਂ ਦਾ ਬੇਟਾ ਜਿਹੜਾ ਨਾ ਇੱਕ ਮਤਲਬ ਯਾਸਰ ਨਾਂ ਹੈ ਉਹਦਾ, ਤੇ ਉਹ ਵੀ ਇੱਥੇ ਹੀ ਹੁੰਦਾ ਸੀ। ਤੇ ਉਹ ਮੈਂ ਉਹਦੇ ਨਾਲ ਬਕਾਇਦਾ ਰਾਬਤੇ 'ਚ ਹੁੰਦਾ ਸਾਂ, ਤੇ ਜਪਾਨ ਆਉਣ ਤੋਂ ਪਹਿਲੇ ਹੀ ਨਾ ਅੰਕਲ ਮਲਕ ਨਾਲ ਵੀ ਗੱਲ ਹੁੰਦੀ ਸੀ, ਉਹਨਾਂ ਦੇ ਬੇਟੇ ਨਾਲ ਵੀ ਗੱਲ ਹੁੰਦੀ ਸੀ, ਤੇ ਮੈਨੂੰ ਨਾ ਮਾਲੂਮਾਤ ਮਿਲਦੀ ਰਹਿੰਦੀ ਸੀ, ਤੇ ਮੈਂ ਕਾफ़ੀ ਮੁਤਮਈਨ ਸਾਂ। ਪਹਿਲਾ ਇਹ ਇੱਕ ਐਕਸਪੀਰੀਅੰਸ ਹੋ ਗਿਆ। ਦੂਸਰਾ, ਮੈਂ ਜਿੱਥੇ ਮੇਰੀ ਵਾਈਫ ਰਹਿੰਦੀ ਸੀ ਨਾ, ਮੈਂ ਉੱਥੇ ਗਿਆ ਤੇ ਉਹ ਬਹੁਤ ਜ਼ਿਆਦਾ ਬਰਫ਼ਬਾਰੀ ਵਾਲਾ ਇਲਾਕਾ ਹੈ। ਤੇ ਮੈਂ ਕੋਈ 10 ਕੁ ਦਿਨ ਹੀ ਉੱਥੇ ਰਿਹਾ, ਤੇ ਮੈਂ ਕਿਹਾ ਭਾਈ ਮੈਂ ਨਹੀਂ ਇਹ ਬਰਫ਼ 'ਚ ਰਹਿ ਸਕਦਾ। ਤੇ ਮੈਂ ਅੰਕਲ ਨੂੰ ਫ਼ੋਨ ਕੀਤਾ ਨਾ, ਮੈਂ ਕਿਹਾ ਕਿ ਮੈਂ ਓਸਾਕਾ ਹੀ ਰਹਿਣਾ ਨਾ, ਤੇ ਅੰਕਲ ਨੇ ਕਿਹਾ ਕੋਈ ਗੱਲ ਨਹੀਂ ਪੁੱਤਰ ਤੂੰ ਆ ਜਾ। ਤੇ ਮੇਰੀ ਵਾਈਫ ਜਿਹੜੀ ਉਹ ਕਹਿੰਦੀ ਕਿ ਮੈਂ 6 ਮਹੀਨੇ ਨਹੀਂ ਆਉਣਾ, ਤੇ ਮੇਰੇ ਉਹ ਪਹਿਲੇ 6 ਮਹੀਨੇ ਟਫ ਵੀ ਸਨ, ਲੇਕਿਨ ਇੱਕ ਅੰਕਲ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਮੈਨੂੰ ਆਸਾਨੀ ਵੀ ਹੋ ਗਈ ਨਾ। ਮੈਂ 10 ਦਿਨ ਉਸ ਤੋਂ ਬਾਅਦ ਅੰਕਲ ਕੋਲ ਵਾਪਸ ਆ ਗਿਆ, ਤੇ ਮੇਰੀ ਜ਼ਿੰਦਗੀ ਦੀ ਜਪਾਨ 'ਚ ਪਹਿਲੀ ਜੋਬ ਵੀ ਜਿਹੜਾ ਨਾ ਮੈਨੂੰ ਹਫ਼ਤੇ ਦੇ ਅੰਦਰ ਹੀ ਨਾ ਅੰਕਲ ਨੇ ਲਵਾ ਦਿੱਤੀ। ਤੇ ਉਹ ਅੰਕਲ ਦਾ ਬੇਟਾ ਪਹਿਲੇ ਉਸ ਜਗ੍ਹਾ ਤੇ ਜੋਬ ਕਰਦਾ ਸੀ ਨਾ, ਤੇ ਵਾਹ ਉਸ ਜੀ ਵਾਹ! ਹਾਂਜੀ, ਉਸ ਬੰਦੇ ਨੇ ਨਾ ਮਤਲਬ ਕਿ ਅੰਕਲ ਦੇ ਇੱਕ ਦਫ਼ਾ ਕਹਿਣ ਤੇ ਹੀ ਨਾ ਮੇਰਾ ਕੋਈ ਇੰਟਰ-ਸ਼ਿੰਟਰ ਨਹੀਂ ਲਿਆ, ਉਹ ਵੀ ਵੀਅਤਨਾਮੀ ਸੀ ਕੋਈ ਨਾ, ਬਾਹਰ ਦਾ ਹੀ ਬੰਦਾ ਸੀ ਫੋਰਨਰ, ਤੇ ਉਹਨੇ ਮੈਨੂੰ ਰੱਖ ਲਿਆ। ਉਹਨੇ ਕਿਹਾ ਮੈਨੂੰ ਨਹੀਂ ਲੱਗਦਾ ਇਹ ਇਹਦਾ ਮੁੰਡਾ ਕੰਮ ਮਤਲਬ ਕਿ ਕਰੇਗਾ। ਅੱਬੂ ਦਾ ਦੋਸਤ ਕੰਮ ਆ ਗਿਆ ਔਰ ਮਲਕ ਸਾਹਿਬ ਨੇ ਜਿਹੜਾ ਨਾ ਪੂਰਾ ਤਾਵਨ ਕੀਤਾ ਜਿੰਨਾ ਕਰ ਸਕਦੇ ਸਨ, ਤੇ ਇਹ ਬੜੀ ਵੱਡੀ ਹੈਲਪ ਹੁੰਦੀ ਹੈ। ਅਸੀਂ ਵੀ ਜਦੋਂ ਬਾਹਰ ਗਏ ਸਨ ਨਵੇਂ-ਨਵੇਂ, ਤੇ ਛੋਟੀ ਤੋਂ ਛੋਟਾ ਵੀ ਸਾਡਾ ਕੋਈ ਤਾਵਨ ਕਰਦਾ ਸੀ, ਤੇ ਅੱਜ ਵੀ ਯਾਦ ਹੈ। ਤੇ ਮੈਂ ਐਪਰੀਸ਼ੀਏਟ ਕਰਨਾ ਕਿ ਤੁਸੀਂ ਅੱਜ ਵੀ ਉਹਨਾਂ ਨੂੰ ਯਾਦ ਰੱਖਿਆ ਹੈ। ਨਹੀਂ ਸਰ, ਉਹ ਉਹਨਾਂ ਦਾ ਅਹਿਸਾਨ ਹੈ, ਬਲਕਿ ਮੈਂ ਇਹ ਸੋਚਣਾ ਕਿ ਜ਼ਿੰਦਗੀ 'ਚ ਅਗਰ ਵਾਧੀ ਘਾਟੀ ਵੀ ਹੋ ਜਾਏ ਨਾ, ਤੇ ਬੰਦੇ ਨੂੰ ਕਿਸੇ ਦਾ ਅਹਿਸਾਨ ਨਹੀਂ ਭੁੱਲਣਾ ਚਾਹੀਦਾ। ਤੇ ਲੇਕਿਨ ਇਹ ਕਿ ਉਹ ਫਿਰ ਮੈਂ ਕੋਈ 2-3 ਮਹੀਨੇ ਉਹਨਾਂ ਕੋਲ ਰਿਹਾ, ਤੇ ਉਸ ਤੋਂ ਬਾਅਦ ਨਾ ਮੈਂ ਆਪਣਾ ਅਲੱਗਾ ਤੋਂ ਅਪਾਰਟਮੈਂਟ ਲੈ ਲਿਆ, ਤੇ ਲੇਕਿਨ ਮੈਂ ਉਹਨਾਂ ਦਾ ਅਹਿਸਾਨ ਨਹੀਂ ਕਦੀ ਭੁੱਲਾਂਗਾ। ਤੇ ਬਲਕਿ ਮੈਂ ਉਹਨਾਂ ਨੂੰ ਕਦੀ ਉਹ ਪਰੇਸ਼ਾਨ ਜ਼ਿੰਦਗੀ 'ਚ ਬੰਦੇ ਨੂੰ ਕਾफ़ੀ ਪਰੇਸ਼ਾਨੀਆਂ ਵੀ ਹੁੰਦੀਆਂ ਨੇ, ਬਿਮਾਰ-ਸ਼ਮਾਰ ਬੰਦਾ ਹੋ ਜਾਂਦਾ, ਤੇ ਮੈਂ ਉਹਨਾਂ ਨੂੰ ਹਮੇਸ਼ਾ ਇਹ ਕਹਿੰਦਾ ਕਿ ਅੰਕਲ ਜੀ ਤੁਸੀਂ ਇਹ ਹਮੇਸ਼ਾ ਸੋਚਣਾ ਕਿ ਤੁਹਾਡਾ ਇੱਕ ਬੇਟਾ ਨਹੀਂ ਇੱਥੇ 2 ਬੇਟੇ ਨੇ ਜਪਾਨ ਦੇ ਵਿੱਚ ਨਾ, ਤੇ ਮੈਨੂੰ ਆਪਣਾ ਬੇਟਾ ਹੀ ਸਮਝੋ, ਮੈਂ ਤੁਹਾਡਾ ਬੇਟਾ ਹੀ ਹਾਂ। ਤੇ ਮਾਸ਼ਾਅੱਲਾ ਉਹ ਵਾਹ ਜੀ ਮੇਰੇ ਘਰ ਦੇ ਮੈਂ ਅਪਾਰਟਮੈਂਟ ਵੀ ਉਹਨਾਂ ਦੇ ਜਿੱਥੇ ਮੈਂ ਰਹਿੰਦਾ ਵਾਂ, ਉਹਨਾਂ ਦੇ ਘਰ ਤੋਂ ਤਕਰੀਬਨ ਕਹਿ ਲਓ ਕਿ 10 ਮਿੰਟ ਦੀ ਡਰਾਈਵ ਤੇ ਵੇ ਨਾ, ਤੇ ਅਕਸਰ ਮੇਰੀ ਉਹਨਾਂ ਨਾਲ ਠੀਕ ਹੈ। ਮੁਲਾਕਾਤ ਹੁੰਦੀ ਰਹਿੰਦੀ ਹੈ। ਹਾਂਜੀ। ਚਲੋ, ਫਿਰ ਤੇ ਵਧੀਆ ਹੋ ਗਿਆ, ਕਿ ਫਿਰ ਤੇ ਬੈਸਟ ਹੋ ਗਿਆ, ਬਹੁਤ ਅੱਛੀ ਤੇ ਵੇਖੋ ਜੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਜਦੋਂ ਪ੍ਰਦੇਸ਼ ਦੇ ਵਿੱਚ ਕਿਸੇ ਨੂੰ ਕੋਈ ਥੋੜਾ ਬਹੁਤ ਆਸਰਾ ਮਿਲਦਾ ਹੈ ਔਰ ਫਿਰ ਉਹਨੂੰ ਯਾਦ ਰੱਖਿਆ ਜਾਂਦਾ ਹੈ, ਇਨਸਾਨੀਅਤ ਇਹ ਹੀ ਹੈ। ਜੀ ਬਿਲकुल, हर दोनों पासे होए ना ਕਿ ਪਹਿਲੇ ਕਈ ਲੋਕ ਮਦਦ ਨਹੀਂ ਕਰਦੇ, ਤੇ ਉਹ ਤੇ ਬੁਰੀ ਗੱਲ ਹੈ, ਮਦਦ ਕਰਨੀ ਚਾਹੀਦੀ ਹੈ, ਲੇਕਿਨ ਜਿਹੜੇ ਮਦਦ ਕਰਦੇ ਨੇ ਤੇ ਕਈ ਲੋਕ ਫਿਰ ਉਹ ਆਪਣਾ ਵਕਤ ਭੁੱਲ ਜਾਂਦੇ ਨੇ ਨਾ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਹਮੇਸ਼ਾ ਉਹ ਵਕਤ ਮੈਨੂੰ ਯਾਦ ਹੈ ਨਾ, ਤੇ ਮੈਂ ਹਮੇਸ਼ਾ ਦੱਸਣਾ ਵਾਂ ਕਿ ਮੈਂ ਅੰਕਲ ਦੇ ਕੋਲ ਪਹਿਲੀ ਦਫ਼ਾ ਇੰਝ ਆਇਆ ਸਾਂ, ਤੇ ਮੈਨੂੰ ਇਹਨਾਂ ਨੇ ਪਹਿਲੀ ਜਵਾਬ ਲਵਾਈ ਸੀ, ਤੇ ਅਕਸਰ ਕਈ ਦਫ਼ਾ ਜ਼ਿਕਰ ਹੁੰਦਾ ਇਹਦੇ। ਬਹਰਹਾਲ ਬੜਾ ਅਲਹਮਦੁਲਿਲਾ ਕਿ ਮੈਨੂੰ ਕੋਈ ਇੰਨੀਆਂ ਮੁਸ਼ਕਿਲਾਤਾਂ ਨਹੀਂ ਆਈਆਂ, ਤੇ ਜਿਸ ਤਰ੍ਹਾਂ ਮੈਨੂੰ ਉਹਨਾਂ ਨੇ ਮਦਦ ਕੀਤੀ ਹੈ, ਇਸ ਤਰ੍ਹਾਂ ਮੈਂ ਵੀ ਮੇਰੇ ਕੋਲੋਂ ਜੋ ਹੁੰਦਾ ਜਿਸ ਤਰ੍ਹਾਂ ਕਿ ਮੈਂ ਨੌਲੇਜ ਦੇ ਜ਼ਰੀਏ, ਇਨਫੋਰਮੇਸ਼ਨ ਦੇ ਜ਼ਰੀਏ ਮਦਦ ਕਰਦਾ ਰਹਿੰਦਾ ਨਾ, ਤੇ ਮੈਂ ਕਦੀ ਕਿਸੇ ਕੋਲੋਂ ਕ੍ਰੈਡਿਟ ਵੀ ਨਹੀਂ ਲੈਂਦਾ, ਮਤਲਬ ਮੈਂ ਨਹੀਂ ਆਖਦਾ ਕਿ ਤੁਸੀਂ ਲੋਕਾਂ ਨੂੰ ਦੱਸਦੇ ਫਿਰੋ ਕਿ ਸ਼ੁਏਬ ਨੇ ਮਦਦ ਕੀਤੀ ਹੈ। ਮੈਂ ਮਤਲਬ ਕਿ ਆਪਣੀ ਅੱਲਾ ਦੀ ਰਜ਼ਾ ਵਾਸਤੇ ਤੇ ਆਪਣੀ ਫੀਲਿੰਗ ਵਾਸਤੇ ਜਿੰਨੀ ਹੋ ਸਕਦੀ ਹੈ ਮਦਦ ਕਰਨਾ ਵਾ ਕਿਸੇ ਦੀ ਨਾ। ਠੀਕ ਹੋ ਗਿਆ, ਚਲੋ ਜੀ, ਥੈਂਕ ਯੂ ਸੋ ਮਚ।